ਡਾਕਟਰ ਸਾਹਿਬ ਜਿਹੜੀ ਗੱਲ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ, ਸੈਂਟਰਲ ਏਸ਼ੀਆ ਐਂਡ ਸਾਊਥ ਏਸ਼ੀਆ ਨੇ ਇੱਕ ਐਂਟਾਈਟੀ ਬਣਾਉਣਾ, ਤਾਂ ਮੈਂ ਦੇਖ ਰਿਹਾ ਕਿ ਜਿਹੜਾ ਹਿਸਟੋਰੀਕਲ ਟ੍ਰੇਡ ਰੂਟ ਆ ਯਮਨਾ ਤੋਂ ਲੈ ਕੇ, ਜਮਨਾ ਦਰਿਆ ਤੋਂ ਲੈ ਕੇ ਤੇ ਕੰਧਾਰ ਤੱਕ ਦਾ, ਅਸੀਂ ਅੱਜ ਦੇਖ ਰਹੇ ਹਾਂ ਕਿ ਅਫਗਾਨਿਸਤਾਨ ਇੱਕ ਸੋਵਰਨ ਕੰਟਰੀ ਆ, ਪਾਕਿਸਤਾਨ ਉਹ ਸਾਰੇ ਖਿੱਤੇ ਦੇ ਵਿੱਚ ਅੱਜ ਸੋਵਰਨ ਕੰਟਰੀ ਸਟੈਬਲਿਸ਼ ਆ, ਤੇ ਨਾਲ ਜਿਹੜਾ ਚਾਹੇ ਉਹ ਕਸ਼ਮੀਰ ਆ ਤੇ ਚਾਹੇ ਉਹ ਪੰਜਾਬ ਆ, ਇਹ ਡਿਸਪਿਊਟਡ ਟੈਰੀਟਰੀਜ਼ ਨੇ ਕਿ ਜਿੱਥੇ ਜਿਹੜੀਆਂ ਸੈਪਰੇਟਿਜ਼ਮ ਦੀਆਂ ਆਪਣੇ ਦੀਆਂ ਜਿਹੜੀਆਂ ਮੂਵਮੈਂਟਸ ਨੇ ਉਹ ਮਤਲਬ ਪੂਰੇ ਆਪਾਂ ਕਹਿ ਸਕਦੇ ਹਾਂ ਕਿ ਜੋਬਨ ਤੇ ਨੇ, ਜਿਹਨੂੰ ਪੂਰੀ ਦੁਨੀਆ ਰੈਕੋਗਨਾਈਜ਼ ਕਰ ਰਹੀ ਹੈ ਜਿਹਨਾਂ ਮੂਵਮੈਂਟਸ ਨੂੰ। ਤੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇੰਡੀਆ ਦਾ ਡਰਨਾ ਸੁਭਾਵਕ ਆ, ਕਿਉਂਕਿ ਮੈਂ ਯਾਦ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ ਗਿਆ ਸੀ ਤੇ ਉਦੋਂ ਜਿਹੜੇ ਪ੍ਰੈਜ਼ੀਡੈਂਟ ਸੀ ਓਬਾਮਾ, ਉਹਨਾਂ ਨੇ ਇੱਕ ਸਟੇਟਮੈਂਟ ਜਿਹੜੀ ਦਿੱਤੀ ਸੀ ਕਿ ਇੰਡੀਆ ਦੀ ਬਾਲਕਨਾਈਜੇਸ਼ਨ ਦੀ ਗੱਲ ਕੀਤੀ ਸੀ। ਤੇ ਮਤਲਬ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਇਹ ਸੈਂਟਰਲ ਐਂਡ ਸਾਊਥ ਏਸ਼ੀਆ ਤੇ ਜਿਹੜਾ ਟ੍ਰੇਡ ਆ ਵਰਲਡ ਦਾ ਆਰਡਰ ਬਣ ਰਿਹਾ, ਉਹਦੇ 'ਚ ਜਿਹੜਾ ਇੱਕ ਨਵਾਂ ਟ੍ਰੇਡ ਰੂਟ ਐਸਟੈਬਲਿਸ਼ ਕਰਨ ਦੀ ਜਿਹੜੀ ਜਦੋਜਹਿਦ ਚੱਲ ਰਹੀ ਆ, ਤਾਂ ਉਹਦੇ ਵਾਸਤੇ ਵੀ ਆ ਕਿ ਇੰਡੀਆ ਨੂੰ ਤੋੜ ਕੇ ਤੇ ਜਿਹੜਾ ਇਹ ਜਮਨਾ ਤੋਂ ਕੰਧਾਰ ਵਾਲਾ ਜਿਹੜਾ ਇਹ ਰੂਟ ਆ ਉਹਨੂੰ ਦੁਬਾਰਾ ਐਸਟੈਬਲਿਸ਼ ਕੀਤਾ ਜਾਵੇ। ਦੇਖੋ, ਹੁਣ ਜਦੋਂ ਅਸੀਂ ਅਮਰੀਕਾ ਵਰਸਸ ਇੰਡੀਆ, ਜਿਹਦੇ 'ਚ ਕਿ ਇੰਡੀਆ ਇਸ ਵੇਲੇ ਹੌਸਟਾਈਲ ਕੰਟਰੀ ਦੇ ਤੌਰ ਦੇ ਉੱਤੇ ਅਮਰੀਕਾ ਦੀ ਰਡਾਰ ਦੇ ਉੱਤੇ ਆਇਆ, ਉਹਦੇ 'ਚ ਦੇਖੀਏ ਤੇ ਫਿਰ ਦੂਸਰੀ ਤਰਫ ਸਾਨੂੰ ਦੇਖਣਾ ਪਏਗਾ ਪਾਕਿਸਤਾਨ। ਇਹਨਾਂ 6 ਮਹੀਨਿਆਂ 'ਚ 25 ਸਾਲਾਂ ਤੋਂ ਉਹ ਪਾਕਿਸਤਾਨ ਜਿਹੜਾ ਅਮਰੀਕਾ ਨੇ ਆਲਮੋਸਟ ਉਸ ਨੂੰ, ਜਿਹਦੇ ਲਈ ਲਫ਼ਜ਼ ਪਰਾਇਆ ਇਸਤੇਮਾਲ ਕੀਤਾ ਜਾਂਦਾ ਅੰਗਰੇਜ਼ੀ ਦੇ ਵਿੱਚ, ਅਸੀਂ ਪੋਲੀਟੀਕਲ ਅਨਟਚੇਬਲ ਵੀ ਕਹਿ ਸਕਦੇ ਹਾਂ, ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਦੀ ਫਸਟ ਟਰਮ ਵੇਲੇ ਆਲ ਆਫ ਏ ਸਡਨ, ਕੱਲਾ ਇਹੀ ਨਹੀਂ ਕਿ ਉਹ ਐਜ਼ ਏ ਮਿਲਟਰੀ ਪਾਵਰ ਐਮਰਜ ਹੋਇਆ ਖਿੱਤੇ ਦੇ ਵਿੱਚ, ਲੇਕਿਨ ਡਿਪਲੋਮੈਟਿਕਲੀ ਜੇ ਅਸੀਂ ਦੇਖੀਏ ਤੇ ਪ੍ਰੈਜ਼ੀਡੈਂਟ ਟਰੰਪ ਨੇ ਆਲਮੋਸਟ 250 ਸਾਲ ਦੀ ਪ੍ਰੈਜ਼ੀਡੈਂਸੀ ਦਾ ਪ੍ਰੋਟੋਕੋਲ ਤੋੜਦਿਆਂ ਮੁਨੀਰ ਅਕਰਮ ਨੂੰ, ਪਾਕਿਸਤਾਨ ਦੇ ਫੀਲਡ ਮਾਰਸ਼ਲ, ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਇਨਵਾਈਟ ਕੀਤਾ ਇੱਕ ਵਾਰ। ਦੂਸਰੀ ਵਾਰ ਤੁਸੀਂ ਸੈਂਟਰਲ ਏਸ਼ੀਆ ਦੀ ਗੱਲ ਕੀਤੀ, ਅਮਰੀਕਾ ਦੇ ਜਿੱਥੇ ਫੋਰਨ ਅਫੇਅਰਸ ਦੇ ਹਵਾਲੇ ਨਾਲ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਅੱਡ-ਅੱਡ ਖਿੱਤਿਆਂ ਦੇ ਵਿੱਚ, ਉੱਥੇ ਅੱਡ-ਅੱਡ ਖਿੱਤਿਆਂ ਦੀਆਂ ਮਿਲਟਰੀ ਕਮਾਂਡਸ ਵੀ ਨੇ, ਔਰ ਜਿਹੜੀ ਅਮਰੀਕਨ ਆਰਮੀ ਦੀ ਸੈਂਟਰਲ ਕਮਾਂਡ ਹੈ ਉਹਦਾ ਜਨਰਲ ਜਿਸ ਦੀ ਰਿਟਾਇਰਮੈਂਟ ਹੋਈ ਹੈ, ਔਰ ਯਾਦ ਰਹੇ ਕਿ ਪ੍ਰੈਜ਼ੀਡੈਂਟ ਟਰੰਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਫੌਰਨ ਬਾਅਦ ਇਹੀ ਜਨਰਲ ਸੈਂਟਰਲ ਕਮਾਂਡ ਦਾ, ਜਿਹਨੇ ਸੈਨੇਟ ਕਨਫਰਮੇਸ਼ਨ ਕਮੇਟੀ ਦੇ ਸਾਹਮਣੇ ਇੱਕ ਹੀਅਰਿੰਗ ਦੇ ਦੌਰਾਨ ਪਾਕਿਸਤਾਨ ਨੂੰ ਫਿਨੋਮੀਨਲ ਐਲਾਈ ਕਿਹਾ ਸੀ, ਔਰ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਦੇ ਨਾਲ ਮਿਲ ਕੇ ਅਸੀਂ ਕਾਊਂਟਰ ਟੈਰਰਿਜ਼ਮ ਅਫਗਾਨਿਸਤਾਨ ਔਰ ਦੂਜੇ 'ਚ ਜਿਹੜੀ ਆ ਉਹ ਰਿਮਾਰਕੇਬਲ ਪ੍ਰੋਗਰੈਸ ਕੀਤੀ ਹੈ। ਔਰ ਉਹ ਜਨਰਲ ਜਿਹੜਾ ਸੈਂਟਰਲ ਕਮਾਂਡ, ਜਿਹੜਾ ਸੈਂਟਰਲ ਏਸ਼ੀਆ ਦੇ ਵਿੱਚ ਦੇ ਜ਼ਿਆਦਾ ਫੋਕਸਡ ਹੈ, ਜਿਹਦੇ 'ਚ ਪਾਕਿਸਤਾਨ ਨਾਲ ਵੀ ਉਹਦਾ ਸੰਬੰਧ, ਸੈਂਟਰਲ ਏਸ਼ੀਆ ਦਾ ਗੇਟਵੇ ਹੈ ਪਾਕਿਸਤਾਨ, ਉਹਦੀ ਰਿਟਾਇਰਮੈਂਟ ਹੋਈ। ਰਿਟਾਇਰਮੈਂਟ ਦੇ ਮੌਕੇ ਜਿਹੜੀ ਨਵੇਂ ਨੇ ਟੇਕ ਓਵਰ ਕਰਨਾ ਸੀ, ਸਪੈਸ਼ਲ ਵਿਦਾਇਗੀ ਪਾਰਟੀ ਸੀ, ਉਹਦੇ 'ਚ ਫਿਰ ਜਨਰਲ ਮੁਨੀਰ ਨੂੰ ਇਨਵਾਈਟ ਕੀਤਾ ਗਿਆ ਫਲੋਰੀਡਾ ਦੇ ਵਿੱਚ, ਔਰ ਫਲੋਰੀਡਾ ਦੇ ਉਸ ਕਲੋਜ਼ ਜਿਹੜੀ ਸੈਰੇਮਨੀ ਤੋਂ ਬਾਅਦ ਉਹਨਾਂ ਨੇ ਆਪਣੇ ਪਾਕਿਸਤਾਨੀ ਡਾਇਸਪੋਰਾ ਦੇ ਨਾਲ ਵੀ ਕਲੋਜ਼ ਡੋਰ ਜਿਹੜਾ ਉਹ ਇੱਕ ਸਮਾਗਮ ਕੀਤਾ, ਜਿਹਦੇ 'ਚ ਬੋਲਦੇ ਆ ਜੋ ਕੁਛ ਜਨਰਲ ਮੁਨੀਰ ਨੇ ਕਿਹਾ, ਫੀਲਡ ਮਾਰਸ਼ਲ ਮੁਨੀਰ ਨੇ, ਜਿਹਨੂੰ ਪ੍ਰਵੀਨ ਸਾਨੀ ਜਿਹੜਾ ਕਿ ਦਾ ਪ੍ਰਿੰਟ ਦਾ ਖਾਸ ਕੋਰਸਪੋਂਡੈਂਟ ਹੈ, ਹਾਈਲੀ ਐਜੂਕੇਟਿਡ ਐਂਡ ਹਾਈਲੀ ਕ੍ਰੈਡੀਬਲ, ਉਹਨੇ, ਹਾਲਾਂਕਿ ਅੰਦਰ ਕੋਈ ਰਿਕਾਰਡਿੰਗ ਜਾਂ ਦੂਜੀ ਨਹੀਂ ਸੀ ਹੋ ਸਕਦੀ, ਪਰ ਉਹਨੇ 2-3 ਨੁਕਤਿਆਂ ਦੇ ਉੱਤੇ ਸਟੋਰੀ ਕੀਤੀ ਜਿਹੜੀ ਫਿਰ ਗਲੋਬਲ ਸਟੋਰੀ ਬਣੀ ਕਿ ਜਨਰਲ ਮੁਨੀਰ ਨੇ ਇੱਕ ਤਾਂ ਭਾਰਤ ਨੂੰ ਸਿੱਧਾ ਕਿਹਾ ਕਿ ਇੱਕ ਗੱਲ ਦਾ ਧਿਆਨ ਰੱਖਿਓ ਕਿ ਜੇ ਤੁਸੀਂ ਸਾਡੀ ਹੋਂਦ ਨੂੰ ਖਤਰਾ ਪੈਦਾ ਕੀਤਾ, ਐਗਜ਼ਿਸਟੈਂਸ਼ੀਅਲ ਥ੍ਰੈਟ ਹੋਈ, ਤੇ ਫਿਰ ਅਸੀਂ ਅੱਧੇ ਸੰਸਾਰ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ। ਸੋ ਇਹ ਪਹਿਲੀ ਵਾਰ ਹੈ ਕਿ ਅਮਰੀਕਨ ਸੋਇਲ ਤੇ ਖਲੋ ਕੇ ਕਿਸੇ ਨੇ ਇਸ ਨਿਊਕਲੀਅਰ ਦੀ ਗੱਲ ਕੀਤੀ। ਫਿਰ ਉਹਨਾਂ ਨੇ ਇੰਡਸ ਵੈਲੀ, ਜਿਹੜਾ ਇੰਡਸ ਵਾਟਰ ਟ੍ਰੀਟੀ ਦੇ ਹਵਾਲੇ ਨਾਲ ਗੱਲ ਕੀਤੀ ਕਿ ਜੇ ਸਾਡਾ ਪਾਣੀ ਰੋਕਿਆ ਗਿਆ, ਡੈਮ ਬਣਾਏ ਗਏ, ਤੇ ਅਸੀਂ 1 2 3 4 10 ਮਿਸਾਈਲਾਂ ਨਾਲ ਡੈਮ ਡੇਗ ਦਿਆਂਗੇ, ਔਰ ਸਾਨੂੰ ਪਤਾ ਹੈ ਕਿ ਵੀ ਅਸੀਂ ਆਪਣੇ ਪਾਣੀ ਨੂੰ ਕਿਵੇਂ ਮਹਿਫੂਜ਼ ਕਰਨਾ ਹੈ। ਔਰ ਥਰਡ ਗੱਲ ਜਿਹਨੂੰ
ਬਾਅਦ 'ਚ ਪਾਕਿਸਤਾਨ ਦੇ ਇੱਕ ਹਾਇਰ ਮਿਨਿਸਟਰ ਨੇ ਵੀ ਰਿਪੀਟ ਕੀਤਾ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਮਰਸੀਡੀਜ਼ ਵਾਂਗ ਹੋ, ਅਸੀਂ ਡੰਪ ਟਰੱਕ ਹੈ, ਔਰ ਸਾਡੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ। ਡੰਪ ਟਰੱਕ ਜੇ ਟਕਰਾਏ ਮਰਸੀਡੀਜ਼ ਨਾਲ ਤੇ ਕੀ ਹਾਲ ਹੁੰਦਾ ਹੈ ਤੁਹਾਡੇ ਸਾਹਮਣੇ। ਕਿਉਂਕਿ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜਾ ਸੈਂਟਰਲ ਏਸ਼ੀਆ ਦਾ ਇੱਕ ਪਾਸੇ ਐਨਵਾਏ ਸਰਜੀ ਗੌਰ ਬਣਦੇ ਨੇ, ਦੂਸਰੇ ਪਾਸੇ ਸੈਂਟਰਲ ਏਸ਼ੀਆ ਦੀ ਮਿਲਟਰੀ ਕਮਾਂਡ ਜਿਹੜੀ ਅਮਰੀਕਾ ਦੀ ਹੈ, ਉਹਦੇ ਲਈ ਪਾਕਿਸਤਾਨ ਇੰਨਾ ਅਹਿਮੀਅਤ ਰੱਖਦਾ ਹੈ ਕਿ 2 ਵਾਰ ਉਹ ਉਹਨਾਂ ਦੇ ਸੱਦੇ ਦੇ ਉੱਤੇ ਅਮਰੀਕਾ 'ਚ ਆਉਂਦੇ ਨੇ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਸੇ ਪੀਰੀਅਡ ਦੇ ਵਿੱਚ ਹੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਨਾਲ ਵੀ ਸਬੰਧ ਇੰਪਰੂਵ ਹੋਏ ਨੇ, ਔਰ ਨਾਲ ਨਾਲ ਜਿਹੜਾ ਹੈ ਉਹਨਾਂ ਨੇ ਜਦੋਂ ਰੇਅਰ ਅਰਥ ਮਟੀਰੀਅਲ ਦੀ ਜਾਂ ਮਿਨਰਲਸ ਦੀ ਅਸੀਂ ਗੱਲ ਕਰਦੇ ਹਾਂ, ਉਹ ਵੀ ਪਾਕਿਸਤਾਨ ਦੇ ਨਾਲ ਉਹਨਾਂ ਨੇ ਡੀਲ ਬਣਾਈ, ਜਿਹੜੀ ਟ੍ਰੇਡ ਡੀਲ ਦੇ ਨਾਲ ਹੀ ਸੀ ਕਿ ਅਮਰੀਕਨ ਕੰਪਨੀ ਉਹਨੂੰ ਐਕਸਪਲੋਰ ਕਰੇਗੀ। ਕਿਉਂਕਿ ਪਾਕਿਸਤਾਨ ਸੈਂਟਰਲ ਏਸ਼ੀਆ ਦੀ ਹੱਬ ਵੀ ਹੈ, ਸਾਊਥ ਏਸ਼ੀਆ 'ਚ ਔਰ ਸੈਂਟਰਲ ਏਸ਼ੀਆ ਇੱਕ ਪਾਸੇ ਯੂਰਪ ਤੱਕ, ਕਿਉਂਕਿ ਪਾਕਿਸਤਾਨ, ਅਫਗਾਨਿਸਤਾਨ ਔਰ ਬਾਕੀ ਸੈਂਟਰਲ ਏਸ਼ੀਆ ਦੇ ਸਥਾਨ ਤੇ ਜਾ ਕੇ ਟਰਕੀ 'ਚ ਖੁੱਲਦੇ ਨੇ, ਤੇ ਟਰਕੀ ਦੂਸਰੇ ਪਾਸੇ ਸੈਂਟਰਲ ਏਸ਼ੀਆ ਮੈਡੀ ਦੇ ਨਾਲ ਵੀ ਹੈ ਔਰ ਯੂਰਪ ਦੇ ਨਾਲ ਵੀ ਹੈ। ਸੋ ਇਹ ਜਿਹੜੀ ਤੁਸੀਂ ਟ੍ਰੇਡ ਰਾਊਟ ਦੀ ਗੱਲ ਕੀਤੀ, ਇਹਦੀ ਬੜੀ ਅਹਿਮੀਅਤ ਬਣ ਜਾਂਦੀ ਹੈ, ਕਿਉਂਕਿ ਅਫਗਾਨਿਸਤਾਨ ਔਰ ਪਾਕਿਸਤਾਨ ਨੂੰ ਦੋਨੋਂ ਹੀ ਵਿਨ ਕਰਨ ਦੇ ਲਈ ਇੰਡੀਆ ਵੀ, ਜਿਹੜਾ ਚਾਈਨਾ ਵੀ ਔਰ ਅਮਰੀਕਾ ਵੀ, ਉਹਨਾਂ ਨੇ ਆਪਣਾ ਲਾਇਆ। ਔਰ ਅਸੀਂ ਦੇਖਦੇ ਹਾਂ ਕਿ ਫੌਰਨ ਬਾਅਦ ਜਿਹੜੇ ਨੇ ਉਹ ਚਾਈਨਾ ਦੇ ਫੌਰਨ ਮਿਨਿਸਟਰ ਜਿਹੜੇ ਇੰਡੀਆ ਵੀ ਆਉਂਦੇ ਨੇ, ਯਕੀਨੀ ਬਣਾਉਂਦੇ ਨੇ, ਦਿੱਲੀ ਤੋਂ ਕਾਬੁਲ ਜਾਂਦੇ ਨੇ, ਜਿੱਥੇ ਪਾਕਿਸਤਾਨ ਦੇ ਫੌਰਨ ਮਿਨਿਸਟਰ ਕਮ ਡਿਪਟੀ ਪ੍ਰਾਈਮ ਮਿਨਿਸਟਰ ਆਉਂਦੇ ਨੇ, ਤਿੰਨਾਂ ਦੇ ਐਗਰੀਮੈਂਟ ਦੀ ਗੱਲ ਹੁੰਦੀ ਹੈ। ਔਰ ਜਿਹੜਾ ਭਾਰਤ ਦੇ ਨਾਲ ਹੁਣ ਅਸੀਂ ਟ੍ਰੇਡ ਰਾਊਟ ਦੀ ਗੱਲ ਕਰਦੇ ਹਾਂ ਕਿ ਇੰਡੀਅਨ ਆਕੂਪਾਈਡ ਪੰਜਾਬ ਜਾਂ ਜਮਨਾ ਤੱਕ ਦਾ ਏਰੀਆ ਕਿਉਂ ਇੰਪੋਰਟੈਂਟ ਹੈ, ਤੁਸੀਂ ਦੇਖੋ ਜਿਹੜੀ ਚਾਈਨਾ ਦੇ ਫੌਰਨ ਮਿਨਿਸਟਰ ਦੀ ਭਾਰਤ ਵਿਜ਼ਿਟ ਦੇ ਦੌਰਾਨ ਇੱਕ ਜਿਹੜਾ ਸਮਝੌਤਾ ਹੋਇਆ ਉਹ ਇਹ ਹੈ ਕਿ 3 ਦਰਿਆਂ ਰਾਹੀਂ, ਦਰਾ ਡੋਰ ਨੂੰ ਕਹਿੰਦੇ ਨੇ, ਚਾਈਨਾ ਦੇ ਨਾਲ ਜਿਹੜਾ ਵਪਾਰ ਹੈ ਉਹ ਇੰਡੀਆ ਰਿਜ਼ਿਊਮ ਕਰੇਗਾ। ਉਹਨਾਂ 'ਚ ਜ਼ਾਹਰ ਹੈ ਇੱਕ ਨਥੂਲਾ ਹੈ ਜਿਹਦਾ ਸਬੰਧ ਲਦਾਖ ਦੇ ਨਾਲ ਹੈ, ਇੱਕ ਦਰੇ ਦਾ ਸਬੰਧ ਸਿੱਕਮ ਦੇ ਨਾਲ ਹੈ, ਔਰ ਜਿਹਨੂੰ ਲੈ ਕੇ ਨੇਪਾਲ ਨੇ ਕਾਫੀ ਜਿਹੜਾ ਇਸ ਦੇ ਉੱਤੇ ਇਤਰਾਜ਼ ਕੀਤਾ ਹੈ, ਔਰ ਥਰਡ ਜਿਹੜਾ ਉਹਦਾ ਹਿਮਾਚਲ ਪ੍ਰਦੇਸ਼ ਦੇ ਨਾਲ ਹੈ। ਹੁਣ ਇਹ ਗੱਲ ਬੜੀ ਇੰਪੋਰਟੈਂਸ ਵਾਲੀ ਹੈ, ਕਿਉਂਕਿ ਬਹੁਤ ਵਾਰੀ ਜਿਹੜੇ ਸਾਡੇ ਆਪਣੇ ਲੋਕ ਜਿਹੜੇ ਨਾ ਜੁਗਰਾਫੀਏ ਤੋਂ ਨਾ ਇਤਿਹਾਸ ਤੋਂ ਵਾਕਿਫ ਨੇ, ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਖਾਲਿਸਤਾਨ ਇੱਕ ਬਫਰ ਸਟੇਟ 3 ਨਿਊਕਲੀਅਰ ਮੁਲਕਾਂ ਭਾਰਤ, ਪਾਕਿਸਤਾਨ ਔਰ ਚੀਨ ਦੇ ਵਿਚਾਲੇ ਹੋਏਗਾ, ਤੇ ਉਹਨਾਂ ਨੂੰ ਬਹੁਤਿਆਂ ਦੇ ਲਈ ਜਦੋਂ ਪੰਜਾਬ ਦੀ ਉਹ ਗੱਲ ਕਰਦੇ ਨੇ ਤਾਂ ਇੰਡੀਅਨ ਆਕੂਪਾਈਡ ਪੰਜਾਬ ਦਾ 50,360 ਸਕੁਅਰ ਕਿਲੋਮੀਟਰ ਏਰੀਆ ਹੀ ਉਹਨਾਂ ਦੇ ਦਿਮਾਗ 'ਚ ਆਉਂਦਾ। ਉਹਨਾਂ ਦੀ ਇਮੈਜੀਨੇਸ਼ਨ ਵੀ ਨਹੀਂ ਹੈ ਬਹੁਤਿਆਂ ਦੀ ਕਿ ਸਾਡਾ ਬਾਰਡਰ ਚਾਈਨਾ ਨਾਲ ਵੀ ਲੱਗਦਾ। ਇਕੱਲਾ ਇਹੀ ਨਹੀਂ, ਜੇ ਅਸੀਂ ਲਦਾਖ ਦੇ ਉੱਤੇ ਆਪਣਾ ਕਲੇਮ ਨਹੀਂ ਵੀ ਕਰਦੇ ਜਿਹੜਾ ਸਿੱਖ ਰਾਜ ਦੇ ਵੇਲੇ ਦਾ, ਜਾਂ ਚਾਈਨਾ ਨੇ ਜਿਵੇਂ ਮਾਓਜ਼ੇ ਤੁੰਗ ਦਾ ਕਹਿਣਾ ਸੀ ਕਿ ਤਿੱਬਤ ਪਾਮ ਹੈ, ਹਥੇਲੀ ਹੈ, ਤੇ 5 ਉਹਦੀਆਂ ਉਂਗਲਾਂ ਨੇ, ਜਿਸ ਦੇ ਵਿੱਚ ਉਹਨੇ ਸਿੱਕਮ, ਭੂਟਾਨ, ਲਦਾਖ, ਨੇਪਾਲ ਔਰ ਸਾਊਥ ਤਿੱਬਤ, ਜਿਹਨੂੰ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਦਾ ਨਾਂ ਦਿੱਤਾ ਹੋਇਆ। ਲੇਕਿਨ ਇਹ ਜਿਹੜਾ ਲਾਹੌਲ ਸਪੀਤੀ ਹੈ, ਰੋਹਤਾਂਗ ਪਾਸ ਹੈ, ਔਰ ਜਿਹੜੇ ਦਰੇ ਰਾਹੀਂ ਚਾਈਨਾ ਦੇ ਨਾਲ ਵਪਾਰ ਹੋਣਾ, ਇਹ ਨੈਚੁਰਲ ਹਿਲਸ ਨੇ ਪੰਜਾਬ ਦੀਆਂ। ਪੰਜਾਬ ਦੇ ਸਤਲੁਜ ਦਾ ਕੋਰਸ ਵੀ ਇਹਦੇ ਨਾਲ ਹੈ, ਸਰਕਾਰੇ ਖਾਲਸਾ ਦੇ ਵੇਲੇ ਵੀ ਇਹ ਰੋਹਤਾਂਗ ਪਾਸ ਔਰ ਇਹ ਸਾਰਾ ਹਿੱਸਾ ਸਿੱਖ ਰਾਜ ਦਾ ਹਿੱਸਾ ਸੀ। ਔਰ ਜ਼ਾਹਰ ਹੈ ਕਿ ਇਹ ਨੈਚੁਰਲ ਹਿਲਸ ਜਿਹੜੀਆਂ ਨੇ ਉਹ ਸਾਡੇ ਭਵਿੱਖ ਦੇ ਖਾਲਿਸਤਾਨ ਦਾ ਇੱਕ ਹਿੱਸਾ ਨੇ। ਸੋ ਚਾਈਨਾ ਦੇ ਨਾਲ ਵਪਾਰ ਇੰਡੀਆ ਦੇ ਖੋਲ੍ਹਣ 'ਚ ਇਹ ਜਿਹੜਾ ਹਿਮਾਚਲ ਪ੍ਰਦੇਸ਼ ਵਾਲੇ ਰਾਊਟ ਦਾ ਖੋਲ੍ਹਣਾ ਵੀ ਹੈ, ਇਹਨੂੰ ਵੀ ਮੈਂ ਅਹਿਮੀਅਤ ਦੇ ਤੌਰ ਤੇ ਦੇਖਦਾ। ਔਰ ਦੂਸਰਾ ਜਿਹੜਾ ਖਾਸ ਅਹਿਮੀਅਤ ਵਾਲੀ ਗੱਲ ਇਹ ਹੈ ਕਿ ਸਿੱਖ ਫੈਕਟਰ ਜਿਹਨੂੰ ਪਾਕਿਸਤਾਨ ਨੇ ਆਪਣੇ ਤੌਰ ਤੇ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ ਹੈ, ਆਫੀਸ਼ੀਅਲ ਇੰਡੀਕੇਸ਼ਨਸ ਵੀ ਨੇ, ਆਵਾਮ ਦੀਆਂ ਵੀ ਨੇ। ਔਰ ਚਾਈਨਾ ਦੇ ਹਵਾਲੇ ਨਾਲ ਜੇ ਮੈਂ ਕਹਿਣਾ ਹੋਏ ਕਿ ਇਨ ਸਪਾਈਟ ਆਫ ਕਦ ਕੋਈ ਬੇਸ਼ੱਕ ਚਾਈਨਾ ਦੇ ਵਿੱਚ ਸਿੱਖ ਹਿਸਟਰੀ ਨਾਲ ਸੰਬੰਧਿਤ, ਗੁਰੂ ਸਾਹਿਬਾਨ ਦੀ ਵਿਜ਼ਿਟ ਨਾਲ ਸੰਬੰਧਿਤ ਕੋਈ ਇਤਿਹਾਸਕ ਮੁਕਾਮ ਨਹੀਂ ਹੈ, ਲੇਕਿਨ ਇੱਕ ਵਾਕਿਆ ਜਿਹੜਾ ਸ਼ਾਇਦ ਰਾਜਮੋਹਨ ਗਾਂਧੀ ਨੇ ਵੀ ਲਿਖਿਆ ਹੈ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਵੀ ਆਪਣੇ ਕਿਸੇ ਆਰਟੀਕਲ 'ਚ ਜ਼ਿਕਰ ਕੀਤਾ ਸੀ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਸੀ ਇੰਡੀਆ ਦਾ, ਉਹ ਡੈਲੀਗੇਸ਼ਨ ਲੈ ਕੇ ਗਿਆ, ਇਹ ਸ਼ਾਇਦ ਮੁਰਾਰਜੀ ਦੇਸਾਈ ਦੀ ਹਕੂਮਤ ਵੇਲੇ ਦੀ ਗੱਲ ਹੋਏਗੀ,
ਉਦੋਂ ਤੱਕ ਤਿੱਬਤ ਨੂੰ ਅਜੇ ਭਾਰਤ ਨੇ ਚੀਨ ਦਾ ਹਿੱਸਾ ਨਹੀਂ ਸੀ ਕਬੂਲਿਆ, ਉਸ ਦੌਰੇ ਦੇ ਦੌਰਾਨ ਹੀ ਹੋਇਆ। ਔਰ ਉਹਦੇ 'ਚ ਇਹ ਕਿਹਾ ਜਾਂਦਾ ਹੈ ਕਿ ਜਦੋਂ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ ਖਾਸ ਤੌਰ ਤੇ ਲਦਾਖ, ਅਕਸਾਈ ਚਿਨ, ਉਸ ਦੀ ਗੱਲ ਵਾਜਪਾਈ ਨੇ ਸ਼ੁਰੂ ਹੀ ਕੀਤੀ ਤੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਜੀ ਇਹਦੇ ਨਾਲ ਇੰਡੀਆ ਦਾ ਕੋਈ ਤਾਲੁਕ ਨਹੀਂ ਹੈ, ਇਹਦੇ ਸੰਬੰਧੀ ਸਰਕਾਰੇ ਖਾਲਸਾ ਦੇ ਨਾਲ ਸਾਡੀ ਟ੍ਰੀਟੀ ਸੀ, ਜਦੋਂ ਅਸੀਂ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਜਦੋਂ ਵੀ ਹੋਇਆ ਗੱਲ ਕਰਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿਉਂਕਿ ਇਹ ਇੱਕ ਤੋਂ ਡਿਫਰੈਂਟ ਸੋਰਸਿਸ ਰਾਹੀਂ ਗੱਲ ਸਾਹਮਣੇ ਆਈ, ਬੇਸ਼ੱਕ ਹੋ ਸਕਦਾ ਹੈ ਨੈਗੋਸ਼ੀਏਸ਼ਨ ਅਟਲ ਬਿਹਾਰੀ ਵਾਜਪਾਈ ਨੂੰ ਲਾਜਵਾਬ ਕਰਨ ਦੇ ਲਈ ਉਹਨਾਂ ਨੇ ਇਸ ਆਰਗੂਮੈਂਟ ਨੂੰ ਵਰਤਿਆ ਹੋਏ, ਪਰ ਮੇਰੇ ਲਈ ਇਹ ਅਹਿਮੀਅਤ ਇਸ ਲਈ ਬਣ ਜਾਂਦੀ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ 1842 ਦੇ ਵਿੱਚ ਅਸੀਂ ਟ੍ਰਾਈਪਾਰਟਾਈਟ ਟ੍ਰੀਟੀ ਦਾ ਜ਼ਿਕਰ ਕਰਦੇ ਹਾਂ, ਜਿਹੜੀ ਸਰਕਾਰੇ ਖਾਲਸਾ, ਉਦੋਂ ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਲਾਹੌਰ ਤਖਤ ਤੇ ਸੀ, ਔਰ ਜਨਰਲ ਜ਼ੋਰਾਵਰ ਸਿੰਘ ਰਾਈ ਜਿਹੜਾ ਉਸ ਖਿੱਤੇ ਨੂੰ ਲਦਾਖ ਔਰ ਇਹ ਗਿਲਗਿਤ ਬਾਲਟਿਸਤਾਨ ਔਰ ਅੱਗੇ ਤੱਕ ਲਹਾਸਾ ਤੱਕ ਇੱਕ ਸਟੇਜ ਤੇ ਸਿੱਖ ਫੌਜ ਪਹੁੰਚ ਗਈ ਸੀ, ਤਿੱਬਤ ਦੀ ਕੈਪੀਟਲ ਹੈ ਜਿਹੜੀ ਅੱਜ। ਉਦੋਂ ਇਹ ਟ੍ਰਾਈਪਾਰਟਾਈਟ ਟ੍ਰੀਟੀ 1842 ਦੇ ਵਿੱਚ ਦਸਤਖਤ ਹੋਏ ਸੀ। ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਐਂਡ ਲਾਮਾ ਆਫ ਤਿੱਬਤ, ਜਿਹਨੂੰ ਦਲਾਈ ਲਾਮਾ ਕਿਹਾ ਜਾਂਦਾ, ਔਰ ਇਹਦਾ ਜ਼ਿਕਰ ਸਰ ਕਪੂਰ ਸਿੰਘ ਹੋਰਾਂ ਨੇ ਕੀਤਾ ਸੀ ਕਿ ਉਹਨਾਂ ਨੇ ਨੈਸ਼ਨਲ ਆਰਕਾਈਵਜ਼ ਦਿੱਲੀ ਦੇ ਵਿੱਚ ਉਹ ਓਰੀਜਨਲ ਟ੍ਰੀਟੀ ਦੇਖੀ ਹੋਈ ਹੈ। ਵੱਖਰੀ ਕਹਾਣੀ ਹੈ ਕਿ ਨਹਿਰੂ ਡਿਸਕਵਰੀ ਆਫ ਇੰਡੀਆ ਜਾਂ ਦੂਸਰਿਆਂ ਰਾਹੀਂ ਉਹਨੂੰ ਡੋਗਰਿਆਂ ਦੇ ਨਾਲ ਜੋੜ ਦਿੰਦੇ ਨੇ। ਇਸ ਗੱਲ ਦਾ ਧਿਆਨ ਰਹੇ ਕਿ 1846 ਤੱਕ ਜੰਮੂ ਕਸ਼ਮੀਰ, ਜਿਹੜਾ ਬਾਅਦ ਦੇ ਵਿੱਚ ਗੱਦਾਰੀ ਦੇ ਇਨਾਮ ਵਜੋਂ ਗੁਲਾਬ ਸਿੰਘ ਨੂੰ ਦਿੱਤਾ ਗਿਆ ਸੀ, ਇਹ ਸਿੱਖ ਰਾਜ ਦਾ ਹਿੱਸਾ ਸੀ। ਬੇਸ਼ੱਕ ਰਾਜੇ ਦਾ ਖਿਤਾਬ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਨੂੰ ਦਿੱਤਾ ਹੋਇਆ ਸੀ। ਸੋ ਮੈਂ ਸਮਝਦਾ ਵੀ ਮਾਡਰਨ ਪੀਰੀਅਡ, ਕਿਉਂਕਿ ਹਿਸਟਰੀ ਬਹੁਤ ਵਾਰ ਆਪਣੇ ਆਪ ਨੂੰ ਦੁਹਰਾਉਂਦੀ ਹੈ, ਸਿੱਖ ਰਾਜ ਦੇ ਵੇਲੇ ਜਿਹੜਾ ਮੋਸਟ ਫੇਵਰੇਟ ਟ੍ਰੇਡ ਰਾਊਟ ਸੀ ਉਹ ਲਦਾਖ ਤੋਂ ਅੰਮ੍ਰਿਤਸਰ ਸੀ। ਤੁਸੀਂ ਕਦੇ ਅੰਮ੍ਰਿਤਸਰ ਦੇ ਨਕਸ਼ੇ ਵੱਲ ਨਜ਼ਰ ਮਾਰੋ, ਅੱਜ ਵੀ ਅੰਮ੍ਰਿਤਸਰ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀਆਂ ਦੀ ਪੋਪੂਲੇਸ਼ਨ ਹੈ। ਉਹਨਾਂ ਦਾ ਜਿਹੜਾ ਕਟੜਾ ਵੀ ਹੈ ਉਹਨਾਂ ਦੇ, ਔਰ 1919 ਦਾ ਜਲਿਆਂਵਾਲਾ ਬਾਗ ਦਾ ਵਾਕਿਆ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਇਹ ਹੋਇਆ, ਇਸ ਗੱਲ ਦਾ ਧਿਆਨ ਰਹੇ ਕਿ ਜਿਹਦੀ ਗ੍ਰਿਫਤਾਰੀ ਤੋਂ ਬਾਅਦ ਲੋਕ ਭੜਕੇ ਸੀ ਡਾਕਟਰ ਕਿਚਲੂ ਵੀ ਕਸ਼ਮੀਰੀ ਮੁਸਲਮਾਨ ਸਨ, ਔਰ ਇਹ ਜਿਹੜੇ ਬਹੁਤ ਸਾਰੇ ਕਸ਼ਮੀਰੀਆਂ ਦਾ ਅੰਮ੍ਰਿਤਸਰ 'ਚ ਹੋਣਾ ਟ੍ਰੇਡ ਕਰਕੇ ਵੀ ਸੀ, ਕਿਉਂਕਿ ਕਸ਼ਮੀਰ ਦਾ ਪਸ਼ਮੀਨਾ, ਉਹਨਾਂ ਦੀਆਂ ਕਲਾਕਾਰੀਆਂ ਦੂਸਰੀਆਂ, ਔਰ ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਉਸ ਵੇਲੇ, ਹਾਲਾਂ ਲਾਹੌਰ ਦਾ ਓਰੀਜਨ ਜਿਹੜਾ ਕਈ ਸਦੀਆਂ ਪੁਰਾਣਾ ਹੈ, ਅੰਮ੍ਰਿਤਸਰ ਉਸ ਵੇਲੇ ਤੱਕ ਸਿਰਫ 2.5 ਸਦੀ ਪੁਰਾਣਾ ਸੀ, ਲੇਕਿਨ ਅੰਮ੍ਰਿਤਸਰ ਦੀ ਅਹਿਮੀਅਤ ਕਮਰਸ਼ੀਅਲ ਰਾਊਟ ਦੇ ਤੌਰ ਤੇ, ਸਿਲਕ ਰਾਊਟ ਦਾ ਜ਼ਿਕਰ ਤਾਂ ਦੁਨੀਆ ਜਾਣਦੀ ਹੈ, ਲੇਕਿਨ ਇਹ ਲਦਾਖ ਅੰਮ੍ਰਿਤਸਰ ਜਿਹੜਾ ਟ੍ਰੇਡ ਰਾਊਟ ਸੀ, ਅੰਮ੍ਰਿਤਸਰ ਬਹੁਤ ਵੱਡਾ ਸੈਂਟਰ ਬਣ ਗਿਆ ਸੀ ਉਹ ਸਾਰੇ ਦਾ, ਜਿਹਦੇ ਚ ਚਾਈਨਾ ਦੇ ਸਿਲਕ ਤੋਂ ਲੈ ਕੇ ਉਹਨਾਂ ਦੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਸ ਖਿੱਤੇ ਦੀਆਂ ਚੀਜ਼ਾਂ ਨੇ ਉਹ ਇੱਥੇ ਆਉਂਦੀਆਂ ਸੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਇੱਕ ਨਵੀਂ ਮੈਪ ਮੇਕਿੰਗ ਔਰ ਨਵੀਂ ਤਬਦੀਲੀ ਵੱਲ ਥੋੜੇ ਬਹੁਤ ਜਿਹੜੇ ਨੇ ਉਸ ਦੇ ਅਸਾਰ ਨਜ਼ਰ ਆ ਰਹੇ ਨੇ, ਇਹਨਾਂ ਮੁਲਕਾਂ ਦੇ ਲਈ ਵੀ ਅਮਰੀਕਾ ਦੀਆਂ ਨਜ਼ਰਾਂ ਤੋਂ ਨਾ ਪੁਰਾਤਨ ਸਿੱਖ ਰਾਜ ਦਾ ਸਰਕਾਰੇ ਖਾਲਸਾ ਜੀ ਉਹਦਾ ਨਕਸ਼ਾ ਕਿਤੇ ਗਵਾਚਿਆ ਹੋਇਆ ਹੈ, ਨਾ ਉਹਨਾਂ ਨੂੰ ਇਹ ਨਹੀਂ ਹੈ ਵੀ ਉਹਨਾਂ ਨੂੰ ਸਿੱਖ ਕੌਮ ਦੀ ਔਰ ਅਮਰੀਕਨ ਫੌਜੀਆਂ ਦੇ ਨਾਲ ਸੈਕੰਡ ਵਰਲਡ ਵਾਰ ਦੇ ਵੇਲੇ ਬਰਮਾ ਦੇ ਵਿੱਚ ਵੀ ਜਿਹੜਾ ਹੈ ਉਹ ਨਾਲ ਦੀ ਨਾਲ ਲੜੇ ਨੇ, ਗੈਲੀਪੋਲੀ ਦੇ ਵਿੱਚ ਸਿੱਖਾਂ ਦਾ ਕੀ ਰੋਲ ਸੀ, ਔਰ ਅਮਰੀਕਾ ਦੇ ਵਿੱਚ ਜਿਹੜੀ ਅੱਜ 1 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਦੀ ਹੋਂਦ, 50 ਤੋਂ ਜ਼ਿਆਦਾ ਜਿਹੜੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਕਾਂਗਰਸਮੈਨ ਮੈਂਬਰ, ਔਰ ਪੰਜਵੇਂ ਧਰਮ ਦੇ ਤੌਰ ਤੇ ਸਾਡੀ ਰੈਕਗਨੀਸ਼ਨ ਔਰ ਸਾਡੀ ਰੈਜ਼ਿਲੀਅੰਸ, ਇਹ ਸਾਰੇ ਫੈਕਟਰ ਨੇ ਜਿਹਦੇ ਚ ਮੈਨੂੰ ਇਹ ਲੱਗਦਾ ਹੈ ਕਿ ਅਮਰੀਕਾ ਦੀ ਡੀਪ ਸਟੇਟ ਨੇ ਇਹ ਦੇਖਿਆ ਵੀ ਭਾਰਤ ਦੇ ਪੱਲੇ ਨਾ ਤਾਂ ਮਿਲੀਟੈਰਲੀ ਕੁਛ ਹੈ, ਉਹ ਦੋਨਾਂ 'ਚ ਹੀ ਚੀਨ ਤੋਂ ਗਲਵਾਨ ਵੈਲੀ ਦੇ ਵਿੱਚ ਜੁੱਤੀਆਂ ਖਾਧੀਆਂ, ਉਸ ਤੋਂ ਪਹਿਲਾਂ 2016-17 ਦੇ ਵਿੱਚ ਡੋਕਲਾਮ ਦੇ ਵਿੱਚ ਜਿਹੜਾ ਇਹਨਾਂ ਨੇ ਆਪਣੀ ਫਜ਼ੀਅਤ ਕਰਾਈ, ਔਰ 7, 8, 9, 10 ਮਈ ਨੂੰ ਈਵਨ ਪਾਕਿਸਤਾਨ ਦੇ ਸਾਹਮਣੇ ਵੀ ਨਹੀਂ ਖਲੋਤੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੀਆਂ ਤਾਕਤਾਂ ਦਾ ਇੰਟਰਸਟ ਉੱਥੇ ਕੋਈ ਲੈਂਡ ਗ੍ਰੈਬਿੰਗ 'ਚ ਨਹੀਂ ਹੈ। ਉਸ ਜ਼ਮਾਨੇ ਗਏ ਜਦੋਂ ਕੋਈ ਅੰਪਾਇਰ ਹੁੰਦੇ ਸੀ, ਯੂਰਪੀਅਨ ਪਾਵਰਸ ਕੋਲੋਨਾਈਜ਼ ਹੋਇਆ, ਇਹਨਾਂ ਦੇ ਇੰਟਰਸਟ ਵਪਾਰਕ ਨੇ, ਵੱਡੀ ਗੱਲ ਟ੍ਰੇਡ ਰਿਲੇਟਡ, ਪਲੱਸ ਜਿੱਥੇ ਤੁਹਾਡੀ ਕੰਸਟੀਚੁਐਂਸੀ ਜਾਂ ਤੁਹਾਡਾ ਸਪੋਰਟ ਬੇਸ ਹੋਏ। ਇਸੇ ਲਈ ਅਮਰੀਕਾ ਬੰਗਲਾਦੇਸ਼ ਨੂੰ ਵੀ ਅਹਿਮੀਅਤ ਦਿੰਦਾ ਹੈ ਕਿਉਂਕਿ ਉਹਦੇ ਰਾਹੀਂ ਨਾਰਥ ਈਸਟ ਔਰ
ਚਾਈਨਾ ਦੇ ਉੱਤੇ ਜਿਹੜਾ ਪਾਰਟ ਹੈ, ਅਫਗਾਨਿਸਤਾਨ ਇਹਦੇ ਬਾਵਜੂਦ ਕਿ ਉਹਨਾਂ ਨੇ ਸਮਝੌਤਾ ਵਾਇਓਲੇਟ ਕੀਤਾ, ਜਿਹੜਾ ਤਾਲਿਬਾਨ ਦੇ ਨਾਲ ਅੰਡਰਸਟੈਂਡਿੰਗ ਸੀ, ਫੋਰਸੀਬਲੀ ਕਾਬਲ ਆਕੂਪਾਈ ਕੀਤਾ ਅਮਰੀਕਨਾਂ ਨੂੰ, ਉਹਦੇ ਚੋਂ ਜਿਹੜੀ ਹੈ ਉਹ ਕਾਫੀ ਹਿਊਮਿਲੇਸ਼ਨ ਹੋਈ। ਲੇਕਿਨ ਤੁਸੀਂ ਦੇਖੋਗੇ ਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਨਾਲ ਆਪਣੇ ਬੈਕ ਚੈਨਲ ਗੁਫ਼ਤਗੂ ਵੀ ਸ਼ੁਰੂ ਕੀਤੀ ਹੋਈ ਹੈ, ਉਹਨਾਂ ਦੇ ਰਾਹੀਂ ਉਹ ਜਿਹੜੀ ਹੈ ਗੱਲ ਨੂੰ ਅੱਗੇ ਵੀ ਤੋਰਨਾ ਚਾਹੁੰਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਸਾਡੇ ਲਈ ਇਹ ਜਿਹੜਾ ਟ੍ਰੇਡ ਰਾਊਟ ਵਾਲਾ ਕਨਸੈਪਟ ਵੀ ਹੈ, ਹਾਲਾਂਕਿ ਇਸ ਗੱਲ ਦੀ ਕੋਈ ਬਹੁਤੀ ਸਮਝ ਨਹੀਂ ਹੈ ਬਹੁਤਿਆਂ ਨੂੰ ਵੀ ਭਾਰਤ ਵੀ ਆਪਣੇ ਤੌਰ ਦੇ ਉੱਤੇ ਜਦੋਂ ਅਮਰੀਕਾ ਦੇ ਨਾਲ ਇਸ ਕਿਸਮ ਦੀ ਕੋਜ਼ੀਨੈਸ ਦਿਖਾ ਰਿਹਾ ਸੀ, ਵੱਡੇ ਵੱਡੇ ਚੌੜੇ 3-3 4-4 ਹਾਈਵੇ ਪੰਜਾਬ ਚੋਂ ਔਰ ਜੰਮੂ ਕਟੜਾ ਔਰ ਅੰਮ੍ਰਿਤਸਰ ਕਟੜਾ ਔਰ ਫਲਾਣਾ, ਮੈਨੂੰ ਲੱਗਦਾ ਵੀ ਇਹ ਜੋ ਕੁਛ ਇਹਨਾਂ ਨੇ ਬਣਾਉਣ ਦੇ ਲਈ ਜ਼ਮੀਨਾਂ ਐਕਵਾਇਰ ਕੀਤੀਆਂ ਜਾਂ ਬਣਾ ਰਹੇ ਨੇ, ਇਹ ਅਲਟੀਮੇਟਲੀ ਸਰਕਾਰੇ ਖਾਲਿਸਤਾਨ ਇਸਤੇਮਾਲ ਕਰੇਗੀ ਔਰ ਸ਼ਾਇਦ ਉਹ ਵਕਤ ਬਹੁਤਾ ਦੂਰ ਨਹੀਂ ਹੈ।